ਪਰਿਵਾਰ ਨਿਯੋਜਨ ਫੈਮਿਲੀ ਪਲੈਨਿੰਗ ਦੇ ਨਾਂ ਥੱਲੇ ਦੇਖੋ ਤੇ ਪੰਜਾਬ ਨੂੰ ਹੀ ਟਾਰਗੇਟ ਕੀਤਾ ਗਿਆ ਸੀ। ਉਦੋਂ ਸਾਡਿਆਂ ਨੂੰ ਵੀ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਵੀ ਇਹ ਇੱਕ ਘੱਟ ਗਿਣਤੀ ਹੋਣ ਦੇ ਨਾਤੇ ਜੋ ਸਾਡੇ ਉੱਤੇ ਹੀ ਥੋਪਿਆ ਗਿਆ। ਜਿਸ ਲੈਵਲ ਦੇ ਉੱਤੇ ਇਹਨਾਂ ਨੇ ਪ੍ਰਚਾਰਿਆ ਹਮ ਦੋ ਹਮਾਰੇ ਦੋ, ਔਰ ਫਿਰ ਹੌਲੀ ਹੌਲੀ ਉਹ ਤਾਂ ਦੋ ਦੇ ਉੱਤੇ ਪ੍ਰਚਾਰਿਆ ਗਿਆ, ਫਿਰ ਆਪਣੇ ਜਿਹੜੇ ਨੇ ਉਹ ਇੱਕ ਤੇ ਆ ਕੇ ਖਲੋ ਗਏ। ਨਤੀਜੇ ਦੇ ਤੌਰ ਦੇ ਉੱਤੇ ਅੱਜ ਹਾਲਾਤ ਇਹ ਨੇ ਕਿ ਸਾਡੀ ਪੋਪੂਲੇਸ਼ਨ ਬੜੀ ਤੇਜ਼ੀ ਨਾਲ ਡਿਵਿੰਡਲ ਹੋ ਰਹੀ ਹੈ, ਔਰ ਦੂਸਰੇ ਪਾਸੇ ਇਸ ਨੇ ਈਵਨ ਘਰੇਲੂ ਕ੍ਰਾਈਸਿਸ ਵੀ ਪੈਦਾ ਕੀਤੇ ਨੇ ਕਿ ਭਾਈ ਜਿਨ੍ਹਾਂ ਦੇ 4 ਜਾਂ 5 ਦੂਸਰੇ ਨੇ ਗਰੀਬੀ ਦੇ ਮਾਰੇ ਹੋਏ ਲੋਕ, ਉਹਨਾਂ ਦੇ ਤਾਂ ਉਹ ਪਲ ਰਹੇ ਨੇ, ਤੇ ਅਸੀਂ ਜਿਹੜਾ ਉਹ ਕੀ ਕੰਮ ਫੜਿਆ ਹੋਇਆ ਕਿ ਵੀ ਅਸੀਂ ਬਿਲਕੁਲ ਆਪਣੀ ਪੋਪੂਲੇਸ਼ਨ ਨੂੰ ਜਿਹੜਾ ਉਹ ਡਿਵਿੰਡਲ ਕਰ ਲਿਆ। ਕਿ ਇੱਕ ਪਾਸੇ ਤਾਂ ਉਹਨਾਂ ਨੇ ਜਦੋਂ ਅਸੀਂ 1.5 ਲੱਖ ਨੌਜਵਾਨਾਂ ਦੀ ਨਸਲਕੁਸ਼ੀ ਦੀ ਗੱਲ ਕਰਦੇ ਹਾਂ, ਦੈਨ ਜਿਹੜੀ ਇੱਕ ਜਨਰੇਸ਼ਨ ਵਾਈਪ ਆਊਟ ਕਰਕੇ ਦੂਸਰੀ ਜਨਰੇਸ਼ਨ ਹੈ ਉਹਨੂੰ ਡਰੱਗਸ ਦੇ ਹਵਾਲੇ ਕੀਤਾ। ਜੇ ਭਾਵੇਂ ਥੋੜੇ ਹੋਣ ਪਰ ਵੈਲ ਐਜੂਕੇਟਡ ਹੋਣ, ਵੈਲ ਫਲਾਣਾ ਹੋਏ, ਲੇਕਿਨ ਇਨ ਦਾ ਐਂਡ ਆਫ ਦਾ ਡੇ ਜਿਹੜਾ ਜਦੋਂ ਅਸੀਂ ਸਿਰਾਂ ਦੀ ਗਿਣਤੀ ਦੀ ਗੱਲ ਕਰਦੇ ਹਾਂ, ਜੇ ਅਸੀਂ ਓਵਰਆਲ ਦੇਖੀਏ ਤੇ ਅਲਟੀਮੇਟਲੀ ਸਿਰਾਂ ਦੀ ਗਿਣਤੀ ਬਹੁਤ ਸਾਰੇ ਗੱਲਾਂ ਨੂੰ ਡਿਸਾਈਡ ਕਰਦੀ ਹੈ। ਸੋ ਕਾਲਡ ਜਮਹੂਰੀਅਤ ਵੀ ਸਿਰਾਂ ਦੀ ਗਿਣਤੀ ਦਾ ਨਾਂ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 21 ਨਵੰਬਰ 2025 6 ਮੱਘਰ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਐਡਮਿੰਟਨ, ਅਲਬਰਟਾ, ਕੈਨੇਡਾ ਤੋਂ ਸਰਦਾਰ ਅਵਤਾਰ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਨਾਲ ਹੀ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਵਤਾਰ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv ਤੇ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਭਾਰਤ ਦੇ ਪਾਕਿਸਤਾਨ ਖਿਲਾਫ ਆਪਰੇਸ਼ਨ ਸਿੰਧੂਰ ਦੌਰਾਨ ਭਾਰਤ ਦੀ ਹੋਈ ਸ਼ਿਕਸਤ ਦੀ ਚਰਚਾ ਹੁਣ US ਕਾਂਗਰਸ ਵਿੱਚ ਵੀ ਹੋ ਰਹੀ ਹੈ ਔਰ ਅਮਰੀਕਾ ਦੇ 12 ਕਾਂਗਰਸਮੈਨਾਂ ਤੇ ਸੈਨੇਟਰਾਂ ਵੱਲੋਂ ਤਿਆਰ ਕੀਤੀ ਗਈ 745 ਸਫ਼ਿਆਂ ਦੀ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ 22 ਅਪ੍ਰੈਲ 2025 ਨੂੰ ਪਹਿਲਗਾਮ ਦੀ ਘਟਨਾ ਇੰਸਰਜੈਂਸੀ ਸੀ ਤੇ ਉਸ ਤੋਂ ਬਾਅਦ 7, 8, 9, 10 ਮਈ ਨੂੰ ਹੋਈ ਭਾਰਤ ਪਾਕਿਸਤਾਨ ਵਿੱਚ ਜੰਗ ਵਿੱਚ ਜਿਹੜੀ ਪਾਕਿਸਤਾਨ ਨੇ ਚੀਨੀ ਹਥਿਆਰਾਂ ਦੀ ਵਰਤੋਂ ਨਾਲ ਭਾਰਤ ਤੇ ਕਾਮਯਾਬੀ ਹਾਸਲ ਕੀਤੀ। ਸੋ ਅਜੇ ਤੱਕ ਭਾਰਤ ਸਰਕਾਰ ਵੱਲੋਂ ਇਸ ਤੇ ਕੋਈ ਰਿਐਕਸ਼ਨ ਨਹੀਂ ਆਇਆ ਅਤੇ ਗੋਦੀ ਮੀਡੀਆ ਨੂੰ ਵੀ ਸੱਪ ਸੁੰਘਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਵਤਾਰ ਸਿੰਘ ਜੀ, ਐਡਮਿੰਟਨ, ਐਲਬਰਟਾ, ਕੈਨੇਡਾ ਨਿਵਾਸੀ, ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਆਪਣੇ ਲਗਭਗ 40 ਸਾਲ ਤੋਂ ਜ਼ਿਆਦਾ ਦੇ ਅਮਰੀਕਾ ਦੇ ਵਿੱਚ ਪੰਥਕ ਸਫ਼ਰ ਦੇ ਦੌਰਾਨ ਕੁਝ ਸ਼ਖਸੀਅਤਾਂ ਐਸੀਆਂ ਜਿਹੜੀਆਂ ਪਬਲਿਕ
ਰੈਕਗਨੀਸ਼ਨ ਨਹੀਂ ਚਾਹੁੰਦੀਆਂ, ਜਿਨ੍ਹਾਂ ਨੂੰ ਕੋਈ ਸਟੇਜ ਦਾ ਸ਼ੌਕ ਨਹੀਂ, ਬਹੁਤ ਪਿੱਛੇ ਰਹਿ ਕੇ ਪਰ ਪੰਥ ਦੇ ਪਿਆਰ ਨਾਲ, ਦਰਦ ਨਾਲ ਭਰੀਆਂ ਹੋਈਆਂ ਔਰ ਕੁਛ ਕਰਨ ਦੀ ਕਾਮਨਾ, ਔਰ ਜਿਨ੍ਹਾਂ ਦਾ ਰਿਜ਼ੋਲਵ ਸਟੀਲ ਵਾਂਗ ਮਜ਼ਬੂਤ, ਔਰ ਨਿਸ਼ਕਾਮ ਰਹਿ ਕੇ, ਪਿੱਛੇ ਰਹਿ ਕੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਹੈ ਉਹ ਮਦਦਗਾਰ ਵੀਰ ਭੈਣਾਂ ਸਾਬਤ ਹੁੰਦੇ ਨੇ। ਉਹਨਾਂ 'ਚੋਂ ਹੀ ਵੀਰ ਅਵਤਾਰ ਸਿੰਘ, ਜਦੋਂ ਮੈਂ ਬੜੇ ਅਰਸੇ ਬਾਅਦ ਐਡਮਿੰਟਨ ਜਾਣਾ ਹੋਇਆ ਔਰ ਆਮ ਦੀਵਾਨ ਦੇ ਵਿੱਚ ਹੀ ਉਹਨਾਂ ਦੇ ਨਾਲ ਮੁਲਾਕਾਤ ਹੋਈ, ਉਹਨਾਂ ਨੇ ਆਪਣੀ ਸਿੰਘਣੀ ਸਾਹਿਬਾ ਆਪਣੇ ਬੇਟੇ ਦੇ ਨਾਲ ਵੀ ਮਿਲਾਇਆ ਔਰ ਆਪਣਾ ਪਿਛੋਕੜ ਉਹਨਾਂ ਨੇ ਦੱਸਿਆ। ਔਰ ਉਦੋਂ ਹੀ ਉਹਨਾਂ ਨਾਲ ਗੱਲਬਾਤ ਤੋਂ ਜਾਂ ਉਹਨਾਂ ਦੇ ਅੰਦਰੋਂ ਪੰਥ ਲਈ ਡੁੱਲ ਪੈਂਦਾ ਪਿਆਰ, ਔਰ ਖ਼ਾਸ ਤੌਰ 'ਤੇ ਭਾਰਤੀ ਹਕੂਮਤ, ਉਹਨਾਂ ਦੇ ਜ਼ੁਲਮ ਨਵੰਬਰ 84 ਔਰ ਉਹਨਾਂ ਦਾ ਖਾਲਿਸਤਾਨ ਦਾ ਰਿਜ਼ੋਲਵ, ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਇੱਕ ਬਹੁਤ ਪ੍ਰਭਾਵਸ਼ਾਲੀ ਸੀ, ਜਿਸ ਨੂੰ ਤੁਸੀਂ ਕਹਿੰਦੇ ਹੋ ਵੀ ਤੁਸੀਂ ਮਹਿਸੂਸ ਕਰਦੇ ਹੋ ਵੀ ਕਿਸੇ ਦੇ ਅੰਦਰ ਦਰਦ ਕਿੰਨਾ ਕੁੱਟ ਕੇ ਭਰਿਆ ਹੋਇਆ। ਬਿਲਕੁਲ। ਉਹ ਸਕਸੈਸਫੁਲ ਇੰਜੀਨੀਅਰ ਨੇ, ਵੱਡੇ ਉਹਨਾਂ 'ਤੇ ਰੱਬ ਦੀ ਰਹਿਮਤ ਹੈ। ਔਰ ਉਹਨਾਂ ਨੇ ਇਹੀ ਨਹੀਂ ਕਿ ਵੀ ਉਹ TV 84 ਦੀ ਮਦਦ ਦੇ ਉੱਤੇ ਆਏ ਜਾਂ ਮਦਦ ਕਰਦੇ ਨੇ, ਓਵਰਆਲ ਵੀ ਜਿਵੇਂ ਸਿੱਖਸ ਫਾਰ ਜਸਟਿਸ ਦਾ ਰੈਫਰੈਂਡਮ ਕੈਂਪੇਨ, ਉਸ ਦੇ ਲਈ ਬੱਸਿਸ ਔਰ ਦੂਸਰੇ ਦਾ ਪ੍ਰਬੰਧ, ਔਰ ਹੋਰ ਵੀ ਧਾਰਮਿਕ ਤੌਰ 'ਤੇ ਵੀ ਜਿਵੇਂ ਲਿਟਰੇਚਰ ਔਰ ਦੂਸਰਾ ਕੋਈ ਜਿੱਥੇ ਵੀ ਲੋੜੀਂਦਾ ਕੋਈ ਹੈ ਉੱਥੋਂ ਤੱਕ ਉਹ ਪਹੁੰਚਾਉਂਦੇ ਨੇ। ਔਰ ਉਹ ਹਮੇਸ਼ਾ ਜਿਹੜੇ ਨੇ ਇਸ ਰਿਜ਼ੋਲਵ ਦੇ ਨਾਲ ਔਰ ਇਸ ਫੇਥ ਦੇ ਨਾਲ ਜਿਹੜਾ ਉਹ ਲੱਗੇ ਹੋਏ ਨੇ ਕਿ ਕੌਮੀ ਘਰ ਖਾਲਿਸਤਾਨ ਜਿਹੜਾ ਇਹ ਸਾਡੀ ਮੰਜ਼ਿਲ ਜਿੰਨੀ ਜਲਦੀ ਸਾਡੇ ਕਰੀਬ ਆਏ ਉਨਾ ਹੀ ਬਿਹਤਰ ਹੈ, ਔਰ ਇਹਦੇ ਲਈ ਸਾਨੂੰ ਸਭ ਨੂੰ ਐਫਰਟ ਕਰਨ ਦੀ ਲੋੜ ਹੈ। ਹੁਣ ਵੀ ਕਿਉਂਕਿ ਸਾਲ ਦਾ ਐਂਡ ਹੋ ਰਿਹਾ 2025 ਦਾ, ਅਸੀਂ ਹੋਰ ਵੀ ਆਪਣੇ ਵੀਰਾਂ ਭੈਣਾਂ ਨੂੰ ਅਪੀਲ ਕਰਾਂਗੇ ਕਿ ਭਾਈ ਤੁਸੀਂ ਵੱਧ ਤੋਂ ਵੱਧ ਕੰਟਰੀਬਿਊਟ ਕਰੋ ਤਾਂ ਕਿ ਸਾਡਾ ਪਿਛਲਾ ਘਾਪਾ ਵੀ ਪੂਰਾ ਹੋਏ ਤੇ ਅੱਗੋਂ ਲਈ ਵੀ ਅਸੀਂ ਘੱਟੋ ਘੱਟ ਇਸ ਭਰੋਸੇ ਨਾਲ ਕਿ ਇਸ ਨੂੰ ਅਸੀਂ ਜਾਰੀ ਰੱਖ ਸਕੀਏ ਕਿ ਸਾਡੇ ਕੋਲ ਸਪੋਰਟ ਬੇਸ ਹੈ। ਸੋ ਇਸੇ ਕੰਟੈਕਸਟ 'ਚ ਸਰ ਅਵਤਾਰ ਸਿੰਘ ਹੋਰਾਂ ਨੇ ਲਿਬਰਲੀ ਡੋਨੇਟ ਕੀਤਾ। ਪਰ ਜਿਹੜਾ ਉਹਨਾਂ ਦਾ ਮੈਸੇਜ ਮੈਂ ਦੇਣ ਜਾ ਰਿਹਾ ਹਾਂ, ਹਾਲਾਂ ਇਸ ਦੇ ਉੱਤੇ ਇੱਕ ਇੰਡੀਪੈਂਡੈਂਟ ਡਿਸਕਸ਼ਨ ਦੀ ਜ਼ਰੂਰਤ ਵੀ ਹੈ। ਹਾਲਾਂ ਅਸੀਂ ਜਦੋਂ ਜਿਨ੍ਹਾਂ ਜ਼ਮਾਨਿਆਂ 'ਚ ਪਿਛਲੇ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਜਾਂ ਦੂਸਰਿਆਂ ਵੱਲੋਂ ਅਪੀਲ ਵੀ ਕੀਤੀ ਜਾਂਦੀ ਰਹੀ ਹੈ ਜਾਂ ਉਹਨਾਂ ਵੱਲੋਂ ਇਹ ਆਦੇਸ਼ ਤਾਂ ਨਹੀਂ ਸੀ, ਸੁਝਾਅ ਵੀ ਸੀ, ਕਿਉਂਕਿ ਜਦੋਂ ਅਸੀਂ ਅੱਜ ਓਵਰਆਲ ਦੇਖ ਰਹੇ ਹਾਂ ਸਿੱਖ ਕੌਮ ਦੇ ਹਵਾਲੇ ਨਾਲ ਇੱਕ ਘੱਟ ਗਿਣਤੀ ਲੈਸ ਦੈਨ 2% ਭਾਰਤ ਦੇ ਨਕਸ਼ੇ ਵਿੱਚ ਵੀ, ਪੰਜਾਬ 'ਚੋਂ ਵੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸ ਜਿਹੜਾ ਇਸ ਪੀਰੀਅਡ ਦੇ ਵਿੱਚ ਪਿਛਲੇ 8-10 ਸਾਲਾਂ ਦੇ ਵਿੱਚ ਹੋਇਆ। ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਯੂਪੀ ਬਿਹਾਰ ਦੀ ਲੇਬਰ ਨੂੰ ਲਿਆ ਕੇ ਉਹਨਾਂ ਨੂੰ ਇਲੀਗਲ ਕਾਲੋਨੀਜ਼, ਫਿਰ ਉਹਨੂੰ ਲੀਗਲਾਈਜ਼ ਕਰਨਾ, ਵੋਟਰ ਆਧਾਰ ਕਾਰਡ ਰਾਸ਼ਨ ਕਾਰਡ ਬਣਾ ਕੇ ਦੇਣਾ, ਜਿਹਨੂੰ ਡੈਮੋਗ੍ਰਾਫੀ ਬਦਲਣ ਦੀ ਗੱਲ ਹੈ, ਇਹ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਅਸੀਂ ਜਿਹੜਾ ਇੱਕ ਰੁਝਾਨ, ਹਾਲਾਂਕਿ ਜੇ ਤੁਸੀਂ 1947 ਤੋਂ ਬਾਅਦ ਪਰਿਵਾਰ ਨਿਯੋਜਨ ਫੈਮਿਲੀ ਪਲੈਨਿੰਗ ਦੇ ਨਾਂ ਥੱਲੇ ਦੇਖੋ ਤੇ ਪੰਜਾਬ ਨੂੰ ਹੀ ਟਾਰਗੇਟ ਕੀਤਾ ਗਿਆ ਸੀ। ਉਦੋਂ ਸਾਡਿਆਂ ਨੂੰ ਵੀ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਵੀ ਇਹ ਇੱਕ ਘੱਟ ਗਿਣਤੀ ਹੋਣ ਦੇ ਨਾਤੇ ਜੋ ਸਾਡੇ ਉੱਤੇ ਹੀ ਥੋਪਿਆ ਗਿਆ, ਔਰ ਜਿਹੜੇ ਈਵਨ ਸੈੱਟ ਕੋਟੇ ਦਿੱਤੇ ਜਾਂਦੇ ਸੀ, ਜਿਹੜੇ CMO ਨੇ, ਚੀਫ ਮੈਡੀਕਲ ਆਫੀਸਰ ਜਿਹੜਾ ਹੈਲਥ ਦੇ ਨਾਲ ਰਿਲੇਟਡ ਹੁੰਦਾ ਹੈ, ਉਹਨੇ ਜਿਹੜੇ ਮੈਡੀਕਲ ਆਫੀਸਰਸ ਨੇ, ਡਿਸਪੈਂਸਰੀ ਇੰਚਾਰਜ ਨੇ, ਉਹਨਾਂ 'ਚੋਂ ਅੱਗੇ ਫਿਰ ਜਿਹੜੀਆਂ ਨਰਸਿਸ ਨੇ, ਖਾਸ ਤੌਰ 'ਤੇ ਜਿਹੜੀਆਂ ਉਹਨਾਂ ਦੀਆਂ ਮੈਡੀਕਲ ਡਿਸਪੈਂਸਰੀਜ਼ ਹੁੰਦੀਆਂ, ਉਹਨਾਂ 'ਚ 4 ਦਾ ਸਟਾਫ ਹੁੰਦਾ ਹੈ। ਡਾਕਟਰ ਹੁੰਦਾ, ਇੱਕ ਕੰਪਾਊਂਡਰ ਜਾਂ ਜਿਹਨੂੰ ਡਿਸਪੈਂਸਰ ਵੀ ਕਹਿੰਦੇ ਨੇ, ਨਰਸ ਹੁੰਦੀ ਹੈ, ਤੇ ਕਲਾਸ 4th ਜਿਹਨੂੰ PN ਕਹਿੰਦੇ ਨੇ ਹੁੰਦਾ। ਔਰ ਫਿਰ ਉਹਦੇ 'ਚ ਵੀ ਉਹਨਾਂ ਨੂੰ ਅੱਗੋਂ ਕੋਟਾ ਹੁੰਦਾ ਹੈ ਕਿ ਵੀ ਇੰਨੀਆਂ ਤੁਸੀਂ ਟੋਬੈਕਟਮੀਜ਼ ਕਰਨੀਆਂ ਨੇ, ਇੰਨੀਆਂ ਵੈਸੈਕਟਮੀਜ਼ ਕਰਨੀਆਂ ਨੇ, ਇੰਨੇ ਲੂਪ ਇਨਸਰਸ਼ਨਸ ਕਰਨੇ ਨੇ, ਇਹਨਾਂ ਜਿਹੜੇ ਨੇ ਕੰਟਰਾਸੈਪਟਿਵ ਦੇਣੇ। ਹੁਣ ਇਹ ਨਲਬੰਦੀ, ਨਸਬੰਦੀ ਔਰ ਉਸ ਦੇ ਉੱਤੇ ਉਹਨਾਂ ਦੀਆਂ ਈਵਨ ਇਨਕਰੀਮੈਂਟਸ ਜਾਂ ਉਹਨਾਂ ਦੀ ਪ੍ਰਮੋਸ਼ਨ ਰੁਕੀ ਹੁੰਦੀ। ਇਹ 70ਵੇਂ ਤੋਂ ਇਹਨਾਂ ਨੇ ਸ਼ੁਰੂ ਕੀਤਾ ਔਰ ਪੰਜਾਬ 'ਚ ਉਹਦਾ ਨਤੀਜਾ ਇਹ ਹੋਇਆ। ਔਰ ਜਿਵੇਂ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਪ੍ਰਚਾਰਿਆ ਹਮ ਦੋ ਹਮਾਰੇ ਦੋ, ਔਰ ਫਿਰ ਹੌਲੀ ਹੌਲੀ ਉਹ ਤਾਂ 2 ਦੇ ਉੱਤੇ
ਪ੍ਰਚਾਰਿਆ ਗਿਆ, ਫਿਰ ਆਪਣੇ ਜਿਹੜੇ ਨੇ ਉਹ ਇੱਕ ਤੇ ਆ ਕੇ ਖਲੋ ਗਏ। ਨਤੀਜੇ ਦੇ ਤੌਰ ਦੇ ਉੱਤੇ ਅੱਜ ਹਾਲਾਤ ਇਹ ਨੇ ਕਿ ਸਾਡੀ ਪੋਪੂਲੇਸ਼ਨ ਬੜੀ ਤੇਜ਼ੀ ਨਾਲ ਡਿਵਿੰਡਲ ਹੋ ਰਹੀ ਹੈ, ਔਰ ਦੂਸਰੇ ਪਾਸੇ ਇਸ ਨੇ ਈਵਨ ਘਰੇਲੂ ਕ੍ਰਾਈਸਿਸ ਵੀ ਪੈਦਾ ਕੀਤੇ ਨੇ, ਕਿਉਂਕਿ ਜਦੋਂ ਇੱਕੋ ਇੱਕ ਹੈ ਮੁੰਡਾ ਹੈ, ਉਸ ਜਿਹੜਾ ਆਮ ਜ਼ੁਬਾਨ 'ਚ ਕਿਹਾ ਜਾਂਦਾ ਸੀ ਇਕੱਲਾ ਮੁੰਡਾ ਤਾਂ ਪਿਓ ਹੁੰਦਾ, ਉਹਨਾਂ ਦੇ ਨਖਰੇ ਪੂਰੇ ਕਰਨੇ ਨਾ ਹੋਣ, ਔਰ ਜਿਸ ਕਿਸਮ ਦਾ ਫਿਰ ਇਹ ਸਾਰਾ ਡਰੱਗ ਕਲਚਰ, ਔਰ ਉਹ ਵੀ ਜਦੋਂ ਜਿਹੜੇ ਜੇ ਬਾਹਰ ਚਲਾ ਜਾਂਦਾ ਔਰ ਬਾਹਰ ਜਿਸ ਲੈਵਲ ਦਾ ਸਾਰਾ ਇਹ ਡਰੱਗ ਔਰ ਪੰਜਾਬ 'ਚ ਤਾਂ ਜੋ ਚੱਲ ਹੀ ਰਿਹਾ ਸੀ। ਸੋ ਕੁੱਲ ਮਿਲਾ ਕੇ ਜਿਹੜਾ ਕ੍ਰਾਈਸਿਸ ਹੈ ਇਸ ਨੂੰ, ਕਿਉਂਕਿ ਜਦੋਂ ਤੁਹਾਡੇ ਕੋਲ ਆਪਣਾ ਮੁਲਕ ਨਹੀਂ ਹੁੰਦਾ, ਉਹਦੇ ਥੱਲੇ ਜਦੋਂ ਕੋਈ ਕ੍ਰਾਈਸਿਸ ਹੁੰਦਾ ਵੀ ਹੈ, ਈਦਰ ਉਹਨੂੰ ਅਸੀਂ ਅੰਡਰ ਦਾ ਕਾਰਪੇਟ ਜਿਹੜਾ ਉਹ ਥਰੋ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਇੰਨੇ ਕੁ ਕ੍ਰਾਈਸਿਸ ਸਾਈਮਲਟੇਨੀਅਸਲੀ ਚੱਲ ਰਹੇ ਹੁੰਦੇ ਨੇ ਕਿ ਬਹੁਤ ਸਾਰੇ ਜਿਹੜੇ ਸਾਡੇ ਵਰਗੇ ਵੀ ਨੇ ਉਹ ਵੀ ਕਹਿਣਗੇ ਕਿ ਜੀ ਫੋਕਸ ਇਸ ਵੇਲੇ ਇੱਕ ਗੱਲ ਤੇ ਹੀ ਕਰੀਏ ਕਿ ਭਾਈ ਰਾਜ ਸ਼ਕਤੀ ਮਿਲੇ। ਲੇਕਿਨ ਜਿਹੜੇ ਬਾਕੀ ਚੈਲੰਜਸ ਨੇ ਉਹਨਾਂ ਦੇ ਉੱਤੇ ਵੀ ਸਾਡਾ ਧਿਆਨ ਟਿਕਿਆ ਹੋਣਾ ਚਾਹੀਦਾ ਹੈ। ਔਰ ਸਰ ਅਵਤਾਰ ਸਿੰਘ ਜੀ ਦਾ ਬੜਾ ਸਪੈਸੀਫਿਕ ਇਸ ਦੇ ਉੱਤੇ ਥਾਟ ਸੀ। ਉਹਨਾਂ ਨੇ ਕਿਹਾ ਕਿ ਵੀ 10ਵੇਂ ਪਾਤਸ਼ਾਹ ਦੇ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਖਾਲਸੇ ਦਾ ਕਾਨਸੈਪਟ ਔਰ ਸਾਨੂੰ ਬਾਦਸ਼ਾਹਤ ਬਖਸ਼ੀ, ਉਹਨਾਂ ਦੇ 4 ਸਾਹਿਬਜ਼ਾਦੇ ਸਨ, ਔਰ ਇਹ ਸਾਡੇ ਲਈ ਰੋਲ ਮਾਡਲ ਵਾਂਗ ਹੈ ਵੀ ਹਰ ਸਿੱਖ ਪਰਿਵਾਰ ਦੇ ਘੱਟੋ ਘੱਟ ਜਿਹੜੇ ਨੇ ਉਹ 4 ਬੱਚੇ ਜ਼ਰੂਰ ਹੋਣੇ ਚਾਹੀਦੇ ਨੇ। ਔਰ ਇਸ ਬਾਰੇ ਈਵਨ ਅਕਾਲ ਤਖਤ ਦੇ ਜਥੇਦਾਰ ਜਿਹੜੇ ਸਾਬਕਾ ਸੀ ਉਹਨਾਂ ਦਾ ਵੀ ਇਹੀ ਡਾਇਰੈਕਟਿਵ ਸੀ। ਔਰ ਈਵਨ ਹੁਣ ਵੀ ਮੈਂ 2-3 ਦਿਨ ਪਹਿਲਾਂ ਸ਼ਾਇਦ ਪੰਜਾਬ ਆਮ ਆਦਮੀ ਪਾਰਟੀ ਦਾ ਬੈਂਸ ਐਜੂਕੇਸ਼ਨ ਕਿ ਕਿਹੜਾ ਮਿਨਿਸਟਰ ਹੈ ਜਾਂ ਜਿਹੜਾ ਸਪੀਕਰ ਹੈ ਸ਼ਾਇਦ ਸੰਧਵਾਂ ਕੁਲਜੀਤ ਸਿੰਘ, ਜਦੋਂ ਉਹਨੇ ਇਹ ਕਿਹਾ, ਮੈਂ ਹਾਲਾਂਕਿ ਖਬਰ ਡੀਟੇਲ ਦੇ ਵਿੱਚ ਨਹੀਂ ਦੇਖੀ, ਕਿ ਭਾਈ ਜਿਨ੍ਹਾਂ ਦੇ 4 ਜਾਂ 5 ਦੂਸਰੇ ਨੇ ਗਰੀਬੀ ਦੇ ਮਾਰੇ ਹੋਏ ਲੋਕ, ਉਹਨਾਂ ਦੇ ਤਾਂ ਉਹ ਪਲ ਰਹੇ ਨੇ, ਤੇ ਅਸੀਂ ਜਿਹੜਾ ਉਹ ਕੀ ਕੰਮ ਫੜਿਆ ਹੋਇਆ ਕਿ ਵੀ ਅਸੀਂ ਬਿਲਕੁਲ ਆਪਣੀ ਪੋਪੂਲੇਸ਼ਨ ਨੂੰ ਜਿਹੜਾ ਉਹ ਡਿਵਿੰਡਲ ਕਰ ਲਿਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਅਲਟੀਮੇਟਲੀ ਜੇ ਅਸੀਂ ਇਹਨਾਂ 4 ਦਹਾਕਿਆਂ ਦੇ ਵਿੱਚ ਹੀ ਦੇਖੀਏ ਕਿ ਇੱਕ ਪਾਸੇ ਤਾਂ ਉਹਨਾਂ ਨੇ, ਜਦੋਂ ਅਸੀਂ 1.5 ਲੱਖ ਨੌਜਵਾਨਾਂ ਦੀ ਨਸਲਕੁਸ਼ੀ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਜਿਹੜੇ ਨੇ ਉਹਨਾਂ 'ਚੋਂ 14-15 ਸਾਲ ਤੋਂ ਲੈ ਕੇ 30-32 ਸਾਲ ਤੱਕ ਦੀ ਉਮਰ ਦੇ ਜਿਹੜੀ ਚਾਈਲਡ ਪ੍ਰੋਡਿਊਸਿੰਗ ਏਜ ਹੁੰਦੀ ਹੈ ਤੁਹਾਡੀ ਇਸੇ ਲਈ ਉਹਨੂੰ ਨਸਲਕੁਸ਼ੀ ਇਸੇ ਲਈ ਕਿਹਾ ਜਾਂਦਾ ਹੈ। ਔਰ ਅਕਸਰ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਗੱਲ ਇਹਨਾਂ ਦਾ ਮੀਡੀਆ ਹੀ ਕਹਿੰਦਾ ਸੀ ਕਿ ਜੀ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਜ਼ਿਲ੍ਹਿਆਂ 'ਚ ਉਹ ਇਲਾਕੇ ਵੀ ਨੇ ਜਿੱਥੇ ਕਈ ਦਹਾਕਿਆਂ ਤੱਕ ਜੰਝ ਨਹੀਂ ਚੜ੍ਹਨੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ ਹੁਣ ਸੁਲਤਾਨਵਿੰਡ ਵਰਗੇ ਇੱਕ ਪਿੰਡ ਦੇ 35-40 ਨੌਜਵਾਨ ਜਿਹੜੇ ਨੇ ਉਹ ਫੇਕ ਐਨਕਾਊਂਟਰਸ ਦੇ ਵਿੱਚ ਮਾਰੇ। ਫਿਰ ਅਸੀਂ ਦੇਖਦੇ ਹਾਂ ਵੀ ਜਿਹੜੇ ਜਿਨ੍ਹਾਂ ਨੂੰ ਜੇਲ੍ਹਾਂ 'ਚ ਰੱਖ ਕੇ ਤਸ਼ੱਦਦ ਕੀਤਾ ਜਾਂਦਾ ਹੈ, ਉਸ ਪੀਰੀਅਡ 'ਚ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਸੀ ਤਸ਼ੱਦਦ ਦੇ ਦੌਰਾਨ, ਜਿੱਥੇ ਉਹਨਾਂ ਨੂੰ ਜਿਹੜਾ ਉਹ ਬਾਕੀ ਹੋਰ ਕਿਸਮ ਦਾ ਟਾਰਚਰ ਜਿਹੜਾ ਉਹਨਾਂ ਤੋਂ ਭੇਦ ਖੁਲਵਾਉਣ ਲਈ ਸੀ। ਲੇਕਿਨ ਉਹ ਸੈਕਸ਼ੂਅਲੀ ਅਨਫਿਟ ਹੋਣ ਇਸ ਦੇ ਲਈ ਖਾਸ ਤੌਰ 'ਤੇ ਪ੍ਰਾਈਵੇਟ ਪਾਰਟ ਜੈਨੀਟਲਸ ਦੇ ਉੱਤੇ ਇਲੈਕਟ੍ਰਿਕ ਕਰੰਟ ਔਰ ਦੂਸਰਾ ਲਾਉਣ ਦਾ ਵੀ ਜਿਹੜਾ ਪਾਰਟ ਉਸ ਦੇ ਨਾਲ ਰਿਹਾ। ਦੈਨ ਜਿਹੜੀ ਇੱਕ ਜਨਰੇਸ਼ਨ ਵਾਈਪ ਆਊਟ ਕਰਕੇ ਦੂਸਰੀ ਜਨਰੇਸ਼ਨ ਹੈ ਉਹਨੂੰ ਡਰੱਗਸ ਦੇ ਹਵਾਲੇ ਕੀਤਾ। ਹੁਣ ਵੈਸੇ ਅਲਕੋਹਲ ਔਰ ਦੂਸਰੇ ਵੀ ਇਸ ਫਰਟੀਲਿਟੀ ਦੇ ਉੱਤੇ ਅਸਰ ਪਾਉਂਦੇ ਨੇ, ਲੇਕਿਨ ਜਿਹੜੀਆਂ ਡਰੱਗਸ ਕ੍ਰੈਕ ਕੋਕੇਨ ਔਰ ਹੈਰੋਇਨ ਔਰ ਦੂਸਰੇ ਤੀਸਰੇ ਨਤੀਜਾ ਇਹ ਹੈ ਕਿ ਭਾਈ ਉਹਦੇ ਥੱਲੇ ਜਿਹੜਾ ਕਿਸ ਲੈਵਲ ਦੇ ਉੱਤੇ ਜਿਹੜਾ ਡੈਥਸ ਜਿੰਨੇ 1.5 ਲੱਖ ਅਦਰਵਾਈਜ਼ ਡਾਇਰੈਕਟ ਮਿਲੀਟੈਂਸੀ 'ਚ ਮਰੇ ਨੇ, ਜੇ ਪ੍ਰੋਪਰ ਡਾਟਾ ਤੁਸੀਂ ਕਲੈਕਟ ਕਰੋ ਤਾਂ ਉਸ ਤੋਂ 3 ਗੁਣਾ। ਹੁਣ ਵੀ ਕੋਈ ਦਿਨ ਐਸਾ ਨਹੀਂ ਹੁੰਦਾ ਕਿਸੇ ਪਿੰਡ 'ਚੋਂ ਜਿਹੜਾ ਉਹ ਕਿਸੇ ਨਾ ਕਿਸੇ ਦੀ ਡਰੱਗ ਦੀ ਓਵਰਡੋਜ਼ ਜਾਂ ਦੂਸਰੇ ਦੇ ਨਾਲ ਡੈਥ ਦੀ ਖਬਰ ਨਾ ਹੋਏ। ਫਿਰ ਇੱਕ ਸਟੇਜ ਦੇ ਉੱਤੇ ਹੁਣ ਉਸ ਡਾਟੇ ਨੂੰ ਵੀ ਦਬਾਤਾ HIV, ਕਿਉਂਕਿ ਜਿਹੜੇ ਇੰਟਰਾਵੀਨਸ ਡਰੱਗਸ ਲੈਂਦੇ ਨੇ, ਨੀਡਲਸ ਦਾ ਇਸਤੇਮਾਲ ਕਰਦੇ ਨੇ, ਇਨਫੈਕਸ਼ਨ ਦੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ ਨੇ। ਔਰ ਇਹ ਸਾਰੇ ਦੇ ਤੋਂ ਬਾਅਦ ਹੁਣ ਅਸੀਂ ਜਿਹੜਾ ਜਿਹਨੂੰ ਆਪਣੇ ਲੋਕ ਡਿਸਕਸ ਨਹੀਂ ਕਰਨਾ ਚਾਹੁੰਦੇ, ਭਾਰਤ ਦੀ ਹਰ ਸਟੇਟ ਤੋਂ ਜ਼ਿਆਦਾ, ਹਾਲਾਂਕਿ ਪੰਜਾਬ ਕਿੰਨਾ ਛੋਟਾ 30 ਮਿਲੀਅਨ ਦੇ ਲਗਭਗ ਪਾਪੂਲੇਸ਼ਨ ਹੈ, ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਵਿੱਚ ਸਪਰਮ ਬੈਂਕ ਨੇ। ਔਰ ਉਹ ਵੀ ਜਿਹੜੇ ਜਦੋਂ ਫਰਟੀਲਿਟੀ ਜਿਹੜੀ ਹੈ ਜਾਂ ਦੂਸਰਾ ਨਹੀਂ ਹੁੰਦਾ ਔਰ ਕਿਸ ਲੈਵਲ ਦੇ ਉੱਤੇ ਇਹ ਸਪਰਮ ਬੈਂਕਸ ਦਾ ਜਿਹੜਾ ਯੂਜ਼ ਕੀਤਾ ਜਾਂਦਾ ਹੈ ਪਾਰਟ, ਔਰ ਕਿਵੇਂ ਜਿਹਨੂੰ ਅਸੀਂ ਰੇਸ ਬਦਲੀ ਕਹਿੰਦੇ।
ਸੋ ਇਹ ਸਾਰੇ ਚੈਲੰਜਸ ਨੇ। ਇਹਦੇ 'ਚ ਘੱਟੋ ਘੱਟ ਜਿਹੜਾ ਪਾਰਟ ਮੈਂ ਸਮਝਦਾ, ਜਿਹੜਾ ਮੈਸੇਜ ਵੀ ਹੈ ਭਾਈ ਅਵਤਾਰ ਸਿੰਘ ਹੋਰਾਂ ਦਾ, ਔਰ ਅਸੀਂ ਉਸ ਨੂੰ ਐਂਡੋਰਸ ਕਰਦੇ ਹਾਂ। ਹਾਲਾਂਕਿ ਇਹ ਨਹੀਂ ਹੈ ਵੀ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਵੀ ਔਰਤ ਨੂੰ ਸਿਰਫ ਅਸੀਂ ਕੋਈ ਬੱਚੇ ਜੰਮਣ ਵਾਲੀ ਮਸ਼ੀਨ ਵਾਂਗ ਦੇਖਣਾ ਚਾਹੁੰਦੇ ਹਾਂ ਜਾਂ ਦੂਜਾ। ਵਿਦ ਕੰਸੈਂਸਸ ਜਦੋਂ ਅਸੀਂ ਪਰਿਵਾਰਾਂ ਦੇ ਵਾਧੇ ਦੀ ਗੱਲ ਕਰਦੇ, ਵੈਸੇ ਵੀ ਜੇ ਸਟੇਬਿਲਿਟੀ ਬੈਲੈਂਸ ਪਰਿਵਾਰਾਂ ਦੇ ਵਿੱਚ ਜਿਹੜੇ ਜਿਹੜੀ ਸਾਡੀ ਜਨਰੇਸ਼ਨ ਸੀ ਜਿਹਦੇ 6-7 ਬੱਚੇ ਵੀ ਨਾਰਮਲ ਵਾਂਗ ਹੁੰਦੇ ਸੀ, ਉਹਦੇ 'ਚ ਉਹੀ ਤੁਹਾਡੇ ਜਿਹੜੇ ਸਿਬਲਿੰਗ ਨੇ, ਉਹ ਤੁਹਾਡੇ ਦੋਸਤ ਵੀ ਨੇ, ਸਾਥੀ ਵੀ ਨੇ, ਭੈਣਾਂ ਭਰਾਵਾਂ ਦਾ ਇੱਕ ਆਪਸੀ ਦੂਜਾ। ਔਰ ਉਸ ਪੀਰੀਅਡ ਦੇ ਵਿੱਚ ਤੁਹਾਨੂੰ ਉਸ ਕਿਸਮ ਦੇ ਅੱਜ ਜਿਵੇਂ ਬੱਚੇ ਮਾਨਸਿਕ ਦਬਾਅ ਦਾ ਸ਼ਿਕਾਰ ਨੇ, ਸਾਈਕੋਲੋਜੀਕਲੀ ਸਿੱਕ ਨੇ, ਇਵੇਂ ਨਹੀਂ ਸੀ ਹੁੰਦਾ। ਉਹੀ ਲੜਦੇ ਭਿੜਦੇ ਦੂਜੇ ਤੇ ਗੁਜ਼ਰ ਵੀ ਹੋਈ ਜਾਂਦਾ ਸੀ। ਔਰ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਭਾਈ ਇਹ ਇੱਕ ਪਾਰਟ ਹੈ ਜਿਹੜਾ ਇਹ ਠੀਕ ਹੈ ਕਿ ਇਸ ਦੇ ਉੱਤੇ ਇੱਕ ਵਿਊ ਪੁਆਇੰਟ, ਮੈਨੂੰ ਯਾਦ ਹੈ ਸੈਕਟਰੀ ਆਫ ਹੈਲਥ ਹੁੰਦੇ ਸੀ ਤਾਂ ਉਹਨਾਂ ਨੇ ਇਹਨੂੰ ਅਦਰਵਾਈਜ਼ ਕਹਿਣਾ, ਉਹਨਾਂ ਨੇ ਕਹਿਣਾ ਜੀ ਭਾਵੇਂ ਥੋੜ੍ਹੇ ਹੋਣ ਪਰ ਵੈਲ ਐਜੂਕੇਟਡ ਹੋਣ, ਵੈਲ ਫਲਾਣਾ ਹੋਏ। ਲੇਕਿਨ ਇਨ ਦਾ ਐਂਡ ਆਫ ਦਾ ਡੇ ਜਿਹੜਾ ਜਦੋਂ ਅਸੀਂ ਸਿਰਾਂ ਦੀ ਗਿਣਤੀ ਦੀ ਗੱਲ ਕਰਦੇ ਹਾਂ, ਜੇ ਅਸੀਂ ਓਵਰਆਲ ਦੇਖੀਏ ਤੇ ਅਲਟੀਮੇਟਲੀ ਸਿਰਾਂ ਦੀ ਗਿਣਤੀ ਬਹੁਤ ਸਾਰੇ ਗੱਲਾਂ ਨੂੰ ਡਿਸਾਈਡ ਕਰਦੀ ਹੈ। ਸੋ ਕਾਲਡ ਜਮਹੂਰੀਅਤ ਵੀ ਸਿਰਾਂ ਦੀ ਗਿਣਤੀ ਦਾ ਨਾਂ ਹੀ ਹੈ। ਔਰ ਅਸੀਂ ਜਿਹੜੇ ਮੁਲਕ ਈਵਨ ਜਿਨ੍ਹਾਂ 'ਚ ਜੈਨੋਸਾਈਡ ਔਰ ਨਸਲਕੁਸ਼ੀਆਂ ਹੋਈਆਂ ਨੇ, ਉਹ ਇਸ ਗੱਲ ਦੇ ਉੱਤੇ ਹੀ ਹੁੰਦਾ ਕਿ ਭਾਈ ਸਾਡੀ ਰੇਸ, ਸਾਡਾ ਧਰਮ, ਸਾਡੀ ਕੌਮ, ਉਸ ਦੇ ਵਿੱਚ ਇਜ਼ਾਫਾ ਤਾਂ ਹੀ ਹੋਏਗਾ। ਪਰਿਵਾਰ ਪਹਿਲੀ ਯੂਨਿਟ ਹੈ। ਸੋ ਅਸੀਂ ਜਿੱਥੇ ਸਰ ਅਵਤਾਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉਹਨਾਂ ਦੇ ਸਮੁੱਚੇ ਪਰਿਵਾਰ ਦਾ, ਅਸੀਂ ਕੋਸ਼ਿਸ਼ ਕੀਤੀ ਕਿ ਜਿਹੜਾ ਉਹਨਾਂ ਦਾ ਸਪੈਸੀਫਿਕ ਮੈਸੇਜ ਸੀ, ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਇਹ ਤੁਸੀਂ ਸਾਡੇ ਵੱਲੋਂ ਵੀ ਕਨਵੇ ਕਰੋ। ਸੋ ਅਸੀਂ ਇੱਕ ਵਾਰ ਫਿਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵੀਅਰਸ ਜੋ ਸਾਨੂੰ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵੀਅਰਸ ਤੋਂ ਸੁਣਾਈ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।